ਖੇਮਕਰ ਸਾਡਾ ਐਡਾ ਦੂਲਾ ਸ਼ਹਿਰ ਸੀ ਕਿ ਰੇਲਵੇ ਸਟੇਸ਼ਨ ਵੀ ਅੱਡਾ ਵੀ ਇੱਕ ਸਾਈਡ ਤੇ ਨਹਿਰ, ਇੱਕ ਸਾਈਡ ਤੇ ਰੇਲਵੇ ਲਾਈਨ ਤੇ ਬਾਗ ਬਥੇਰੇ ਬਾਗਾਂ ਦਾ ਸ਼ਹਿਰ ਸੀ। ਅੱਛਾ, ਪੱਕੀਆਂ ਸੜਕਾਂ ਬਣੀਆਂ ਸਨ। ਉਹ ਬੜੀਆਂ ਯਾਦ ਆਉਂਦੀਆਂ। ਠੀਕ ਹੈ, ਜੇ ਸਹੀ ਪੁੱਛਦੇ ਹੋ ਨਾ ਤੇ ਮੈਨੂੰ ਤਾਂ ਖੇਮ ਤੋਂ ਨਾ ਯਾਦ ਆ ਰਿਹਾ। ਉਹ ਸਟੂਡੈਂਟ ਸਨ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਕੀ ਤੁਹਾਨੂੰ ਦੱਸੀਏ, ਵੱਡਾ ਮਾਲਕ ਸੀ ਸਰਦਾਰ ਗੰਡਾ ਸਿੰਘ। ਅੱਛਾ ਸਾਡੇ ਵੱਡਿਆਂ ਨਾਲ ਬੜਾ ਪਿਆਰ। ਅੱਛਾ ਫਿਰ ਉਹਦੇ ਪੁੱਤਰ ਸਨ ਦੋ, ਨਰਿੰਦਰ ਸਿੰਘ ਤੇ ਰਘਬੀਰ ਸਿੰਘ। ਅੱਛਾ ਉਹਨਾਂ ਨਾਲ ਵੀ ਬੜਾ ਪਿਆਰ। ਅੱਛਾ ਹਾਂ, ਰਘਬੀਰ ਸਿੰਘ ਦਾ ਪੁੱਤਰ ਸੀ ਸਰੂਪ ਸਿੰਘ। ਰਵੇਲ ਸਿੰਘ ਦਾ ਮੁੰਡਾ ਸਰੂਪ ਸਿੰਘ। ਸਰੂਪ ਸਿੰਘ ਇਹ ਮੇਰਾ ਕਲਾਸ ਕਰਦਾ। ਅੱਛਾ, ਅਸੀਂ ਸੈਂਕੜਾ ਦੇ ਸਕੂਲ ਪਰ ਰਹੇ ਉਦੋਂ ਉਹ ਸਾਈਕਲਾਂ ਦੇ। ਹਾਂ। ਵਾਹ ਜੀ। ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਉਹ ਪਿੱਪਲਾਂ ਦੀ ਛਾਵੇਂ, ਉਹ ਤੀਆਂ ਦੇ ਮੇਲੇ, ਟੁੱਟ ਗਈਆਂ ਵੰਗਾਂ ਦੇ ਟੁਕੜੇ। ਉਹ ਵੇਖ ਵੇਖ ਕੇ ਸਰਦਾਰ ਸਿੰਘ ਕਹਿੰਦਾ ਯਾਰ ਤੂੰ ਨੂਰਦਿਨ ਨਹੀਂ ਗਾ। ਉਹ ਆਂਦਾ ਯਾਰ ਤੂੰ ਸਰਦਾਰ ਸਿੰਘ ਨਹੀਂ ਗਾ। ਮੇਰਾ ਮਤਲਬ ਲੋਕਾਂ ਦੀ ਆਪਸ 'ਚ ਇੰਨੀ ਮੁਹੱਬਤ ਸੀ, ਬੜਾ ਦਿਲ ਕਰਦਾ। ਫਿਰ ਸਾਡਾ ਇੱਥੇ ਆ ਕੇ ਅਸੀਂ ਦੁੱਖ ਹੀ ਪਾਇਆ। ਅੱਛਾ, ਖੇਮ ਕਰਨ ਦਾਦਾ ਬਹੁਤ ਓਏ ਹੋਏ ਹਰ ਵਕਤ ਮੈਂ ਤਾਂ ਯਾਦ ਕਰਦਾ। ਦੇ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ। ਇੱਕ ਵਾਰ ਅਬਦੁਲ ਹਕ। ਤੇ ਕਿੰਨੀ ਕੁ ਉਮਰ ਹੋ ਗਈ ਆਪਣੀ? 91 ਸਾਲ 91 ਸਾਲ। ਜਦੋਂ ਪਾਕਿਸਤਾਨ ਬਣਿਆ ਉਦੋਂ ਤਕਰੀਬਨ 20 ਕੁ ਸਾਲ ਸੀ ਉਮਰ। ਮੈਂ ਉਦੋਂ ਨੌਵੀਂ ਦੀ ਮਾਰ ਪੜਦਾ। 9ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ। ਤੇ ਉੱਥੋਂ ਆਏ ਹੋ ਚੜ੍ਹਦੇ ਪੰਜਾਬ ਤੋਂ? ਹਾਂਜੀ ਚੜ੍ਹਦੇ ਪੰਜਾਬ ਤੋਂ ਆਏ ਹੋ, ਉਧਰੋਂ ਆਏ ਹੋ? ਹਾਂਜੀ ਖੇਮ ਕਰਨ ਤੋਂ ਆਏ ਹੋ। ਤੇ ਆਪਣੀ ਬਰਾਦਰੀ ਕਿਹੜੀ ਹੈ? ਰਾਈ ਬਰਾਦਰੀ। ਉਦੋਂ ਉੱਥੇ ਸਿੱਖ ਰਹਿੰਦੇ ਸੀ ਤੁਹਾਡੇ ਪਿੰਡ 'ਚ? ਸਾਡਾ ਬੜਾ ਸ਼ੌਕ ਸੀ। ਅੱਛਾ, ਕੋਈ ਯਾਰ ਬੇਲੀ ਚੇਤੇ ਹੈਗਾ? ਯਾਰ ਮੈਨੂੰ ਨਾਮ ਭੁੱਲ ਗਿਆ ਨਾ। ਭੁੱਲ ਗਏ ਨੇ ਨਾਮ? ਰਘਬੀਰ ਸਿੰਘ ਸੀ। ਕੌਣ? ਸਰਦਾਰ ਰਘਬੀਰ ਸਿੰਘ। ਰਘਬੀਰ ਸਿੰਘ। ਉਹ ਅੱਛਾ, ਥਾਣੇਦਾਰ ਸੀ ਤੇ ਥਾਣੇਦਾਰ ਸੀ। ਅੱਛਾ ਫਿਰ ਸੁਜਾਨ ਸਿੰਘ ਸੀ। ਸੁਜਾਨ ਸਿੰਘ। ਹਾਂ, ਫਿਰ ਮੇਰੇ ਕਲਾਸ ਵਾਲੇ ਸਨ ਆਪਣਾ ਮੰਗਲ ਸਿੰਘ। ਮੰਗਲ ਸਿੰਘ। ਅੱਛਾ, 47 ਚ ਸੁਖ ਸ਼ਾਂਤੀ ਨਾਲ ਆ ਗਏ ਸੀ? 47 ਦੇ ਵਿੱਚ ਸੁਖ ਸ਼ਾਂਤੀ ਨਾਲ ਆ ਗਏ ਸੀ ਇੱਥੇ? ਕੋਈ ਮਸਲਾ ਕੋਈ ਬਸ। ਅੱਛਾ, ਤੇ ਆਪਣਾ ਪਿੰਡ ਹੁਣ ਚੇਤੇ ਆਂਦਾ ਕਿ ਨਹੀਂ? ਹਾਂਜੀ ਪਿੰਡ ਚੇਤੇ ਆਂਦਾ? ਖੇਮ ਕਰਨ। ਦਾਦਾ
ਬਹੁਤ ਓਏ ਹੋਏ ਹੋਏ ਹਰ ਵਕਤ ਮੈਂ ਤਾਂ ਯਾਦ ਕਰਾਂ। ਤੇ ਕਦੀ ਗਏ ਵੀ ਹੋ, ਚੱਕਰ ਲੱਗਾ ਬਾਅਦ ਚ ਕਿ ਨਹੀਂ? ਮੈਂ ਤੁਹਾਨੂੰ ਦੱਸਣਾ 1900 57 ਚ 1957 ਚ। ਮੇਰੇ ਮਾਮੂ ਸਾਹਿਬ ਸਨ ਮਾਲੀ ਪਟਵਾਰੀ, ਅੱਛਾ ਮੁਹੰਮਦ ਰਹਿਮਾਨ ਦਾ ਨਾਮ ਸੀ। ਤੇ ਆ ਜਿਹੜੇ ਉੱਠ ਕੇ ਗਏ ਨੇ ਇਹਨਾਂ ਦੇ ਵਾਲਦ ਸਾਹਿਬ ਸਨ। ਅੱਛਾ ਇੱਕ ਹੋਰ ਰਿਸ਼ਤੇਦਾਰ ਸਨ ਹਾਜੀ ਮਸਜਿਦ ਸੀ, ਉਹ ਕਾਨੂੰਗੋ ਸਨ। ਅੱਛਾ ਮੈਂ ਸੁਬਾਹ ਗਿਆ ਕਾਨੂੰਗੋ ਦੇ ਘਰ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਹਾਜੀ ਸਾਹਿਬ ਉਹਦੇ ਲਈ ਬਾਰਡਰ ਦੀ ਪਰਦਾਸ਼ ਹੋ ਗਈ। ਅੱਛਾ ਮੈਂ 10 ਸਾਈਕਲ ਲਿਆ ਬਾਰਡਰ ਤੇ। ਜੇ ਪਾਕਿਸਤਾਨ ਵਾਲੇ ਪੁੱਛਣ ਕਿੱਥੇ ਜਾ ਰਹੇ ਹੋ? ਮੈਂ ਕਿਹਾ ਮੈਂ ਜਾ ਰਿਹਾ ਜਿੱਥੇ ਪਰਦਾਸ਼ ਹੋ ਗਈ। अपन क्या कर थे जिस वे मैं पहुँच गया तो मैंने सारे पछाण लिया। अच्छा यकीन जाना मैं तो बड़ा हैरान हाँ। अजकल एक गाल बनी है मामा। अच्छा हाँ जी हाँ चंदन सिंह पटवारी ते चंदन सिंह पटवारी नाम ही भुल गया कानून वो भी सिख सी ਤੇ ਹੋਰ ਵੀ ਸਾਰੇ ਪਟਵਾਰੀ ਮੈਨੂੰ ਸਾਰਿਆਂ ਨੇ ਜੱਫੀਆਂ ਪਾਈਆਂ ਤੇ ਮੈਨੂੰ ਪਿਆਰ ਦਿੱਤਾ। ਇੰਡੀਆ ਦੀਆਂ ਕੋਠੀਆਂ ਜਾ ਕੇ ਉੱਥੇ 2-3 ਘੰਟੇ ਬੈਠੇ ਰਹੇ। ਬਖਸ਼ੀਸ਼ ਸਿੰਘ ਕਾਨੂੰਗੋ ਸੀ ਤੇ ਮੈਨੂੰ ਕਹਿੰਦਾ ਭਾਂਜਾ ਇਹ ਤੇਰੀ ਖਾਸ਼। अच्छा बख्शीश के अंदर से हाँ बख्शीश। ਬਖਸ਼ੀ अच्छा ਮੈਂ ਕਿਹਾ ਜੀ ਸੁਲਤਾਨ ਸਿੰਘ ਨੂੰ ਮਿਲਾ ਲਓ। सुजान तो मिला रहे हो। ਸੁਲਤਾਨ ਸਿੰਘ ਨੂੰ ਮਿਲਾ ਲਓ। अच्छा ਚੰਦਨ ਸਿੰਘ ਪਟਵਾਰੀ ਕਹਿੰਦਾ ਮੈਂ ਜਾਵਾਂ अच्छा ਇੱਕ ਕਾਦੀ ਵੇਲੇ ਬਸ। अच्छा कादी बेंद ਹਾਂ, ਉਹ ਗਿਆ ਸੁਜਾਨ ਸਿੰਘ ਆ ਉਹਨਾਂ ਕੇ ਜੋ ਕੁੱਟ ਕੇ ਜੱਫੀਆਂ ਪਾ ਕੇ ਮੇਰੇ ਦੁੱਖ ਦੀਆਂ ਸੁੱਖ ਦੀਆਂ ਤੇ ਕੁਛ ਅਰਸੇ ਦੇ ਬਾਅਦ ਮੈਨੂੰ ਉਹਦਾ ਮੈਂ ਖੋਲ੍ਹਾ ਆਪਾਂ ਆਪਣੇ ਦੁੱਖ ਦੀ ਸੁੱਖ ਦੀਆਂ ਕਰੀਏ। अच्छा ਮੇਰੇ ਵਾਲਾ ਸਾਹਿਬ ਦਾ ਹਾਲ ਪੁੱਛਿਆ ਮੇਰੇ ਨਾਨਾ ਸਾਹਿਬ ਦਾ ਉਹਨੂੰ ਪਤਾ ਲੱਗ ਗਿਆ ਕਿ ਫੌਜ ਹੋ ਗਿਆ ਮੈਂ। अच्छा ਤੇ ਮੈਨੂੰ ਕਹਿੰਦੇ ਨੇ ਗੱਲ ਨੇ ਮੈਨੂੰ ਆਪਦੇ ਅੱਬੇ ਨੂੰ ਮਿਲਾ ਕਿਸੇ ਵੀ ਤਰੀਕੇ अच्छा ਮੈਂ ਇਹਦੇ ਵੀ ਕਹਿ ਦਿਆਂਗਾ ਉਦੋਂ ਵੀ ਕਹਿ ਦਿਆਂਗਾ ਮੈਂ ਕਹਿਣਾ ਅਸਰ ਤੇ ਹੈਗਾ अच्छा ਕਹਿਣਾ ਉਸ ਵੇਲੇ ਉਸ ਵੇਲੇ ਅੰਦਰ ਰਸਤੇ ਬੜੇ ਘੱਟ ਸਨ। हाँ जी ਹਾਂਜੀ ਤੇ ਵਾਲ ਸਾਹਿਬ ਜਿਹੜੇ ਸਨ ਉਹ ਜਿਸ ਤਰ੍ਹਾਂ ਮੇਰੇ ਨਾਲ ਤੋਂ ਇਹ ਸਨ ਉਹਨਾਂ ਦੇ ਆਦਤ ਸੀ। अच्छा ਕੋਸ਼ਿਸ਼ ਕੀਤੀ ਵੀ ਉਸ ਤੋਂ ਬਾਅਦ ਮੈਂ ਤਾਂ ਨਹੀਂ ਗਿਆ ਤੇ ਮੇਰਾ ਖਾਲਾਦਾਰ ਭਾਈ ਸੀ अच्छा ਇਹ ਆਪਣਾ ਹੈ ਨਾ ਜਿੱਥੇ ਮੇਲਾ ਲੱਗਦਾ ਬਾਰਡਰ ਤੇ ਸ਼ਾਹਬਰਾਮ शाहबराम ਮੇਰੇ ਖਾਲਾਦਾਰ ਭਾਈ ਉੱਥੇ ਗਿਆ ਸੀ ਤੇ ਉਹ ਰਹਿਣ ਵਾਲੇ ਦਾ ਫਿਰੋਜ਼ਪੁਰ ਦੇ ਸਨ ਤੇ ਉਹ ਅਮੂਮਨ ਸਾਡੇ ਕੋਲ ਜ਼ਿਆਦਾ ਰਹਿੰਦਾ ਸੀ ਸਾਰੇ ਵਾਕਫ ਸਨ। ਤੇ ਉਹ ਸੁਜਾਨ ਸਿੰਘ ਵੀ ਤੇ ਉਹਦੀ ਬੀਵੀ ਵੀ ਆਏ। अच्छा ਉਹ ਵੇਖ ਕੇ ਸੁਜਾਨ ਸਿੰਘ ਕਹਿੰਦਾ ਯਾਰ ਤੂੰ ਨੂਰ ਦੇਣੀ ਨਾ ਉਹ ਆਦਾ ਯਾਰ ਤੂੰ ਸੁਜਾਨ ਸਿੰਘ ਨਹੀਂ ਆ। ਮੇਰਾ ਮਤਲਬ ਲੋਕਾਂ ਦੀ ਆਪਸ ਚ ਇੰਨੀ ਮੁਹੱਬਤ ਸੀ ਬੜਾ ਦਿਲ ਕਰਦਾ ਫਿਰ ਸਾਡਾ ਇੱਥੇ ਆ ਕੇ ਅਸੀਂ ਦੁੱਖ ਹੀ ਪਾਇਆ। अच्छा क्यों ਬਸ ਉਹ ਕੀ ਗਲਾ ਖੋਲ ਗਏ। ਖੈਮ ਤਾਂ ਸਾਡਾ ਐਡਾ ਦੂਲਾ ਸ਼ਹਿਰ ਸੀ ਕਿ ਰੇਲਵੇ ਸਟੇਸ਼ਨ ਵੀ ਅੱਡਾ ਵੀ ਇੱਕ ਸਾਈਡ ਤੇ ਨਹਿਰ ਇੱਕ ਸਾਈਡ ਤੇ ਰੇਲਵੇ ਲਾਈਨ ਤੇ ਬਾਗ ਬਥੇਰੇ ਬਾਗਾਂ ਦਾ ਸ਼ਹਿਰ ਸੀ।
ਅੱਛਾ ਪੱਕੀਆਂ ਸੜਕਾਂ ਬਣੀਆਂ ਸਨ। ਤੇ ਉਹ ਬੜੀਆਂ ਯਾਦ ਆਉਂਦੀਆਂ। ਯਾਦ ਆਉਂਦੀਆਂ। ਠੀਕ ਹੈ, ਜੇ ਸਹੀ ਪੁੱਛਦੇ ਜੇ ਨਾ ਤੇ ਮੈਨੂੰ ਤਾਂ ਖੇਮ ਤੇ ਮੈਂ ਨਾ ਯਾਦ ਆ ਮੈਂ ਉਹਦਾ ਸਟੂਡੈਂਟ ਸਾਂ। ਅਸੀਂ ਕੋਈ ਅਮੀਰ ਫੈਮਿਲੀ ਨਹੀਂ ਸਾਂ, ਤੋਂ ਗੱਲ ਕੋਈ ਆਖੀਏ ਪੈ ਮਾਮਲੇ ਦਾ ਹਿਸਾਬ ਸੀ ਸਾਡਾ, ਲੇਕਿਨ ਉਸ ਤੋਂ ਬੜੀ ਇੱਜ਼ਤ ਬਣੀ ਸੀ। ਮੈਂ ਇੱਕ ਸਟੂਡੈਂਟ ਸਾਂ ਤੇ ਮੈਂ ਉਸ ਚੌਧਰੀ ਬਣਿਆ ਸੀ ਅੱਛਾ ਤੇ ਆਪਸ 'ਚ ਬੜਾ ਇਤਫਾਕ ਸੀ। ਸਾਡੇ ਕਦੇ ਕੋਈ ਕਤਲ ਨਹੀਂ ਸੀ ਹੋਇਆ। ਹਰ ਕੌਮ ਦੇ 2 ਬੰਦੇ ਉਹ ਮੈਂਬਰ ਬਣਾਏ ਸਨ। ਅੱਛਾ ਕੋਈ ਵਾਕਿਆ ਹੋ ਜਾਂਦਾ ਸੀ ਉਸ ਵੇਲੇ ਇਕੱਠੇ ਹੋ ਜਾਂਦੇ ਸਨ, ਉਸੇ ਨੂੰ ਸਜ਼ਾ ਦੇ ਦੇਣਾ। ਫਿਰ ਇਹ ਹੈ ਵੀ ਉਹ ਸਾਲ ਅੱਛੇ ਭਲੇ ਸਨ। ਹਾਂਜੀ ਕੀ ਤੁਹਾਨੂੰ ਦੱਸੀਏ ਵੀ ਵੱਡਾ ਮਾਲਕ ਸੀ ਸਰਦਾਰ ਗੰਡਾ ਸਿੰਘ। ਅੱਛਾ ਸਾਡੇ ਵੱਡਿਆਂ ਨਾਲ ਬੜਾ ਪਿਆਰ। ਅੱਛਾ ਫਿਰ ਉਹਦੇ ਪੁੱਤਰ ਸਨ 2, ਨਰਿੰਦਰ ਸਿੰਘ ਤੇ ਰਘਬੀਰ ਸਿੰਘ। ਅੱਛਾ ਉਹਨਾਂ ਦਾ ਵੀ ਬੜਾ ਪਿਆਰ। ਅੱਛਾ ਹਾਂ ਰਘਬੀਰ ਸਿੰਘ ਦਾ ਪੁੱਤਰ ਸੀ ਸਰੂਪ ਸਿੰਘ। ਰਵੇਲ ਸਿੰਘ ਦਾ ਮੁੰਡਾ ਸਰੂਪ ਸਿੰਘ। ਸਰੂਪ ਸਿੰਘ ਇਹ ਮੇਰਾ ਕਲਾਸ ਕਰਦਾ। ਅੱਛਾ ਅਸੀਂ ਸਾਈਕਲਾਂ ਦੇ ਸਕੂਲ ਪਰ ਲਾ ਲੈਂਦੇ ਉਦੋਂ ਉਹ ਸਾਈਕਲਾਂ ਦੇ ਹਾਂ ਆਵਾਜ਼। ਸਾਡੇ ਕੋਲ ਹਾਂਜੀ ਇੱਕ ਸੀ ਮਾਸਟਰ ਰਾਮ ਰਤਨ, ਅੱਛਾ ਉਹ ਸਕੂਲ ਮਾਸਟਰ ਸੀ। ਅੱਛਾ ਹਿੰਦੂ ਕੀ ਨਾਂ ਸੀ ਉਹਨਾਂ ਰਾਮ ਰਤਨ। ਦਾ? ਰਾਮ ਰਤਨ। ਅੱਛਾ ਮੈਂ ਪਾਕਿਸਤਾਨ ਬਣੇ 2 ਸਾਲ ਤੇ ਮੈਂ ਕਚਹਿਰੀ ਨੂੰ ਜਾਣਾ ਫਿਰ ਪੁਲਿਸ ਅੱਛਾ। ਨਾਲ। ਮੇਰੇ ਜਿਹੜੇ ਦੇ ਅੱਜ ਕੇ ਜੱਫੀ ਪਾਈ ਅੱਛਾ ਉਹ ਵੀ ਲੋਕ ਕਹਿੰਦੇ ਮੇਰੇ ਰਾਬੇ ਦੇ ਮੂੰਹ ਹੀ ਲੋਕ ਆ। ਪੁਲਿਸ ਵਾਲੇ ਕਹਿੰਦੇ ਨੇ ਸਵਾਦ ਹੋਇਆ ਨਾ ਉਸਤਾਦੀ ਸ਼ਹੀਦ ਦੀ ਦਾ। ਉਹਨਾਂ ਪੁੱਤਰ ਸੀ ਸਤਪਾਲ। ਅੱਛਾ ਉਹ ਮਾਮੂ ਸਾਹਿਬ ਦਾ ਕਲਾਸ ਹੈ। ਮੇਰੇ ਮਾਮੇ ਵੀ ਉੱਥੇ ਪੜ੍ਹੇ, ਉੱਥੋਂ ਦੇ ਪੜ੍ਹੇ ਸਾਂ। ਮਤਲਬ ਇਹ ਹੈ ਵੀ ਅਰਸਾ ਬੜਾ ਹੋ ਗਿਆ। ਹਾਂਜੀ ਸਿੱਖਾਂ ਦੇ ਮੇਲੇ ਬੜੇ ਸਨ ਮੇਰੇ। ਅੱਛਾ ਸਰਦਾਰ ਇਕਬਾਲ ਸਿੰਘ ਸੀ ਸਹਿਜਰੇ ਦਾ। ਅੱਛਾ ਇਕਬਾਲ ਸਿੰਘ ਸਹੀ। ਉਹਦੇ ਪੁੱਤਰ ਮੇਰੇ ਨਾਲ ਪੜ੍ਹਦੇ ਰਹੇ। ਫਿਰ ਚੰਦਰ ਸਿੰਘ ਆ ਪਿੰਡ ਹੈਗਾ, ਅੱਛਾ ਗੁਰਦੀਪ ਸਿੰਘ ਗੁਰਦੀਪ ਸਿੰਘ। ਅੱਛਾ ਉਹਦੇ ਮੁੰਡੇ ਵੀ ਮੇਰੇ ਨਾਲ ਪੜ੍ਹਦੇ ਰਹੇ। ਅੱਛਾ ਅੱਛਾ ਸਕੂਲ ਦਾ ਕੀ ਨਾਂ ਸੀ? ਮਿਡਲ ਸਕੂਲ ਕੈਂਪ ਕਰੂ ਮਿਡਲ ਸਕੂਲ ਖੇਮ ਕਰਨ। ਸਹੀ ਗੱਲ ਹੈ। ਉਹਦਾ ਮਿਡਲ ਸਕੂਲ ਇੱਥੇ ਆ ਕੇ ਫਿਰ ਪੜ੍ਹਾਈ ਜਾਰੀ ਰੱਖੀ ਜਾਂ ਉਹ ਫਿਰ ਇੱਥੇ ਆ ਕੇ ਮੈਂ ਥੋੜ੍ਹਾ ਜਿਹਾ ਅਰਸਾ ਇੱਥੋਂ ਜਾਂਦਾ ਰਿਹਾ ਸੀ। ਫਿਰ ਸ਼ਹਿਰ ਉੱਥੇ ਰਿਸ਼ਤੇਦਾਰਾਂ ਦੇ ਵੈਸੇ ਉਦੋਂ ਦੀਆਂ ਕਿੰਨੀਆਂ ਸੁੱਚੀਆਂ ਮੁਹੱਬਤਾਂ ਸੀ, ਨਾ ਕੋਈ ਧਰਮ ਨਾ ਕੋਈ ਜ਼ਾਤ ਨਾ ਕੁਝ ਨਹੀਂ ਪੁੱਛਣਾ ਹੈ, ਸਾਰੇ ਹੀ ਸਾਂਝੇ। ਸਰਦਾਰ ਕੀ ਹਿੰਦੂ ਕੀ ਤੇ ਮੈਂ ਮੁਸਲਮਾਨ ਤੁਹਾਨੂੰ ਕੀ। ਦੱਸਣਾ ਬਈ ਇਕਬਾਲ ਸਿੰਘ ਤੇ ਗੁਰਦੀਪ ਸਿੰਘ ਹਾਂਜੀ ਕਿਉਂ ਬਹੁਤ ਮਿਲਣਾ ਇਕੱਠੇ ਬਹਿ ਕੇ ਖਾਣਾ। ਹਾਂਜੀ ਇੱਕ ਦੂਸਰੇ ਦਾ ਬੜਾ ਪਿਆਰ, ਬੜੀ ਮੁਹੱਬਤ। ਇਹ ਬਜ਼ੁਰਗਾਂ ਦੀ ਕਹਾਣੀ ਤੁਹਾਡੇ ਰੂਬਰੂ ਕਰਨ ਦਾ ਮਕਸਦ ਹੀ ਇਹ ਹੈ ਕਿ 1947 ਤੋਂ ਪਹਿਲਾਂ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਇਕਤਾ ਇਤਫਾਕ ਸੀ, ਉਹ ਪਿਆਰ ਮੁਹੱਬਤ, ਉਹ ਸਾਂਝਾ, ਉਹ ਸਾਰਾ ਕੁਝ ਤੁਹਾਡੇ ਰੂਬਰੂ ਕੀਤਾ। ਔਰ ਨਾਲ ਦੇ ਨਾਲ ਇਹਨਾਂ ਦੇ ਜਿਹੜੇ ਪਿਛਲੇ ਯਾਰ ਸਨ ਉਹਨਾਂ ਦੀ ਖੋਜ ਵੀ ਇਸ ਵੀਡੀਓ ਰਾਹੀਂ ਜਾਰੀ ਰਹੇਗੀ। ਸੋ ਅਗਲੇ ਪ੍ਰੋਗਰਾਮ ਤੱਕ ਸਾਡੇ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ। ਰੱਬ ਰੱਖੇ।